ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਫਰਵਰੀ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਯੂਹੰਨਾ। ਮੈਂ ਆਪ ਹੀ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਅਦਾਲਤ ਕਰਦਾ ਵਾਂ, ਤੇ ਮੇਰੀ ਅਦਾਲਤ ਨੇਕ ਹੈ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਕਲਨ ਵਾਲੇ ਦੀ ਮਰਜ਼ੀ ਚਾਹੁੰਦਾ ਵਾਂ। ਮਸੀਹ ਯਸੂ। ਜਵਾਬੀ ਪੜ੍ਹਾਈ। ਯੂਹੰਨਾ ਤਸਲੀਮ ਕਿਉਂ। ਹੁਣ ਮੇਰੀ ਜਿੰਦ ਘਬਰਾਉਂਦੀ ਏ, ਇਸ ਲਈ ਮੈਂ ਕੀ ਆਖਾਂ। ਐ ਮੇਰੇ ਬਾਪ, ਮੈਨੂੰ ਇਸ ਵੇਲੇ ਤੋਂ ਬਚਾ, ਪਰ ਮੈਂ ਇਸ ਵੇਲੇ ਦੇ ਪਾਰੋਂ ਹੀ ਇਸ ਘੜੀ ਨੂੰ ਅਪੜਿਆ ਵਾਂ। ਐ ਬਾਪ, ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ ਵੀ ਮੈਂ ਉਹਨੂੰ ਜਲਾਲ ਦਿੱਤਾ ਏ, ਤੇ ਫੇਰ ਵੀ ਦੇਵਾਂਗਾ। ਜਿਹੜੇ ਲੋਕੀ ਖਲੋਤੇ ਸੁਣ ਰਹੇ ਸੀ, ਉਹਨਾਂ ਨੇ ਆਖਿਆ ਬੱਦਲ ਗਰਜਿਆ। ਹੋਰਾਂ ਨੇ ਆਖਿਆ ਭਈ ਫਰਿਸ਼ਤਾ ਉਹਦੇ ਨਾਲ ਹਮਕਲਾਮ ਹੋਇਆ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ ਭਈ ਇਹ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਈ ਏ। ਹਰ ਵੇਲੇ ਖੁਸ਼ ਰਵੋ, ਬਗੈਰ ਨਾਗੇ ਦੁਆ ਕਰੋ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਯਿਸੂ ਬਪਤਿਸਮਾ ਲੈ ਕੇ ਫਿਲਫੋਰ ਪਾਣੀ ਵਿੱਚੋਂ ਉੱਤੇ ਗਿਆ, ਤੇ ਵੇਖੋ ਉਹਦੇ ਲਈ ਅਸਮਾਨ ਖੁੱਲ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਹਾਂ। ਲੂਕਾ। ਫਿਰ ਇੰਜ ਹੋਇਆ ਭਈ ਉਹ ਕਿਸੇ ਥਾਂ ਤੇ ਦੁਆ ਕਰ ਰਿਹਾ ਸੀ। ਜਦੋਂ ਕਰ ਚੁੱਕਿਆ ਤੇ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਖੁਦਾਵੰਦ, ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਮੱਤੀ। ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ ਭਈ ਐ ਸਾਡੇ ਬਾਪ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ ਧਰਤੀ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤੇ ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕੀਤਾ ਏ, ਤੂੰ ਵੀ ਸਾਡੇ ਕਰਜ਼ ਸਾਨੂੰ ਮਾਫ਼ ਕਰ, ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬੁਰਾਈ ਤੋਂ ਬਚਾ, ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਮਰਕਸ। ਤੇ ਉਹਨੇ ਬਥੇਰਿਆਂ ਨੂੰ ਜਿਹੜੇ ਨਿੱਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ, ਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ, ਤੇ ਬਦਰੂਆਂ ਨੂੰ ਬੋਲਣ ਨਾ ਦਿੱਤਾ, ਕਿਉਂ ਜੇ ਉਹ ਉਹਨੂੰ ਪਛਾਣਦੀਆਂ ਸੀ। ਤੇ ਸੁਬਹ ਹੀ ਦਿਨ ਚੜ੍ਹਦਿਆਂ ਬਹੁਤ ਪਹਿਲਾਂ ਉਹ ਉੱਠ ਕੇ ਇੱਕ ਵੀਰਾਨ ਥਾਂ ਵੱਲ ਚਲਾ ਗਿਆ ਤੇ ਉੱਥੇ ਦੁਆ ਕੀਤੀ। ਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਜਾ ਜਾ ਕੇ ਮੁਨਾਦੀ ਕਰਦਾ ਤੇ ਬਦਰੂਆਂ ਨੂੰ ਕੱਢਦਾ ਰਿਹਾ। ਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿੰਨਤ ਕੀਤੀ, ਤੇ ਉਹਦੇ ਸਾਹਮਣੇ ਗੋਡੇ ਟੇਕ ਕੇ ਉਹਨੂੰ ਆਖਿਆ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਏ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਤੇ ਉਹਨੂੰ ਛੂਹ ਕੇ ਉਹਨੂੰ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਤੇ ਛੇਤੀ ਨਾਲ ਉਹਦਾ ਕੋੜ ਜਾਂਦਾ ਰਿਹਾ ਤੇ ਉਹ ਪਾਕ ਸਾਫ਼ ਹੋ ਗਿਆ। ਲੂਕਾ। ਤੇ ਉਹਨਾਂ ਦਿਨਾਂ ਵਿੱਚ ਇੰਜ ਹੋਇਆ ਭਈ ਉਹ ਪਹਾੜ ਉੱਤੇ ਦੁਆ ਕਰਨ ਨੂੰ ਨਿਕਲਿਆ, ਤੇ ਰੱਬ ਤੋਂ ਦੁਆ ਕਰਨ ਵਿੱਚ ਸਾਰੀ ਰਾਤ ਲੰਘਾਈ। ਜਦ ਦਿਨ ਚੜ੍ਹਿਆ ਤੇ ਉਹਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਵਿੱਚੋਂ 12 ਚੁਣ ਲਏ, ਤੇ ਉਹਨਾਂ ਨੂੰ ਰਸੂਲਾਂ ਦਾ ਲਕਬ ਦਿੱਤਾ। ਫਿਰ ਉਹਨੇ ਆਪਣੇ ਚੇਲਿਆਂ ਵੱਲ ਅੱਖ ਕਰਕੇ ਆਖਿਆ, ਧੰਨ ਹੋ ਤੁਸੀਂ ਜਿਹੜੇ ਗਰੀਬ ਹੋ, ਕਿਉਂ ਜੇ ਰੱਬ ਦੀ ਬਾਦਸ਼ਾਹੀ ਤੁਹਾਡੀ ਏ। ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ, ਕਿਉਂ ਜੇ ਤੁਸੀਂ ਰੱਜੋਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ, ਕਿਉਂ ਜੇ ਹੱਸੋਗੇ। ਜਦ ਇਬਨ ਆਦਮ ਦੇ ਪਾਰੋਂ ਲੋਕੀ ਤੁਹਾਡੇ ਨਾਲ ਵੈਰ ਰੱਖਣਗੇ ਤੇ ਤੁਹਾਨੂੰ ਕੱਢ ਦੇਣਗੇ, ਤੇ ਤੋਏ ਲਾਨਤ ਕਰਨਗੇ, ਤੇ ਤੁਹਾਡਾ ਨਾਂ ਭੈੜਾ ਸਮਝ ਕੇ ਕੱਟ ਦੇਣਗੇ, ਤੇ ਤੁਸੀਂ ਧੰਨ ਹੋਵੋਗੇ। ਉਸ ਦਿਨ ਖੁਸ਼ ਹੋਇਓ ਤੇ ਖੁਸ਼ੀ ਨਾਲ ਭੁੜਕਦੇ ਫਿਰਿਓ। ਇਸ ਲਈ ਵੀ ਵੇਖੋ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਏ, ਕਿਉਂ ਜੇ ਉਹਨਾਂ ਦੇ ਪਿਓ ਦਾਦੇ ਨਬੀਆਂ ਦੇ ਨਾਲ ਇੰਜ ਹੀ ਕਰਦੇ ਸੀ।
यूहन्ना। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨਾਂ ਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਜਿਹੜਾ ਕੰਮ ਤੂੰ ਮੈਨੂੰ ਕਰਨ ਨੂੰ ਦਿੱਤਾ ਸੀ ਉਹਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰਾ ਜਲਾਲ ਜ਼ਾਹਿਰ ਕੀਤਾ ਏ। ਤੇ ਹੁਣ ਐ ਬਾਪ, ਤੂੰ ਉਸ ਜਲਾਲ ਨਾਲ ਜਿਹੜਾ ਮੈਂ ਜੱਗ ਦੀ ਪੈਦਾਇਸ਼ ਤੋਂ ਪਹਿਲਾਂ ਤੇਰੇ ਨਾਲ ਰੱਖਿਆ ਏ, ਮੈਨੂੰ ਆਪਣੇ ਨਾਲ ਜਲਾਲੀ ਬਣਾ ਦੇ। ਮੈਂ ਤੇਰੇ ਨਾਂ ਨੂੰ ਉਹਨਾਂ ਬੰਦਿਆਂ ਉੱਤੇ ਜ਼ਾਹਿਰ ਕੀਤਾ ਜਿਨ੍ਹਾਂ ਨੂੰ ਤੂੰ ਮੈਨੂੰ ਜੱਗ ਵਿੱਚੋਂ ਦਿੱਤਾ ਏ। ਉਹ ਤੇਰੇ ਸੀ ਤੇ ਤੂੰ ਉਹਨਾਂ ਨੂੰ ਮੈਨੂੰ ਦਿੱਤਾ ਤੇ ਉਹਨਾਂ ਨੇ ਤੇਰੇ ਕਲਾਮ ਉੱਤੇ ਅਮਲ ਕੀਤਾ। ਹੁਣ ਉਹ ਇਹ ਜਾਣ ਗਏ ਭਈ ਜੋ ਕੁਝ ਤੂੰ ਮੈਨੂੰ ਦਿੱਤਾ ਏ ਉਹ ਸਭ ਤੇਰੇ ਵੱਲੋਂ ਏ, ਕਿਉਂ ਜੇ ਜੋ ਕੁਝ ਤੂੰ ਮੈਨੂੰ ਅਪੜਾਇਆ ਮੈਂ ਉਹਨਾਂ ਨੂੰ ਅਪੜਾ ਦਿੱਤਾ ਤੇ ਉਹਨਾਂ ਨੇ ਉਹਨੂੰ ਕਬੂਲ ਕੀਤਾ ਤੇ ਸੱਚ ਜਾਣ ਲਿਆ ਭਈ ਮੈਂ ਤੇਰੇ ਵੱਲੋਂ ਨਿਕਲਿਆ ਵਾਂ, ਤੇ ਉਹ ਈਮਾਨ ਲਿਆਏ ਭਈ ਤੂੰ ਹੀ ਮੈਨੂੰ ਘੱਲਿਆ ਏ। ਮੱਤੀ। ਉਸ ਵੇਲੇ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਂ ਦੀ ਇੱਕ ਥਾਂ ਤੇ ਆਇਆ ਤੇ ਆਪਣੇ ਚੇਲਿਆਂ ਨੂੰ ਆਖਿਆ ਭਈ ਇੱਥੇ ਹੀ ਬੈਠੇ ਰਹੋ ਜਦ ਤੀਕਰ ਭਈ ਮੈਂ ਉੱਥੇ ਜਾ ਕੇ ਦੁਆ ਕਰਾਂ। ਤੇ ਪਤਰਸ ਤੇ ਜ਼ਬਦੀ ਦੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਗਮਗੀਨ ਤੇ ਬੇਕਰਾਰ ਹੋਣ ਲੱਗਿਆ। ਉਸ ਵੇਲੇ ਉਹਨੇ ਉਹਨਾਂ ਨੂੰ ਆਖਿਆ, ਮੇਰੀ ਜਿੰਦ ਬਹੁਤ ਦੁਖੀ ਏ, ਇੱਥੇ ਤੀਕਰ ਵੀ ਮਰਨ ਦੀ ਨੌਬਤ ਅਪੜ ਗਈ ਏ। ਤੁਸੀਂ ਇੱਥੇ ਠਹਿਰੋ ਤੇ ਮੇਰੇ ਨਾਲ ਜਾਗਦੇ ਰਹੋ। ਫਿਰ ਜ਼ਰਾ ਅੱਗੇ ਵਧਿਆ ਤੇ ਮੂੰਹ ਪਰਨੇ ਡਿੱਗ ਕੇ ਤੇ ਇੰਜ ਦੁਆ ਕੀਤੀ, ਭਈ ਐ ਮੇਰੇ ਬਾਪ, ਜੇ ਹੋ ਸਕੇ ਤੇ ਇਹ ਪਿਆਲਾ ਮੈਥੋਂ ਟਲ ਜਾਵੇ, ਫਿਰ ਵੀ ਉਂਝ ਨਹੀਂ ਜਿਵੇਂ ਮੈਂ ਚਾਹੁੰਦਾ ਵਾਂ, ਬਲਕਿ ਜਿਵੇਂ ਤੂੰ ਚਾਹੁੰਦਾ ਏ ਉਂਝ ਹੀ ਹੋਵੇ। ਫਿਰ ਚੇਲਿਆਂ ਦੇ ਕੋਲ ਆ ਕੇ ਉਹਨਾਂ ਨੂੰ ਸੌਂਦਿਆਂ ਵੇਖਿਆ ਤੇ ਪਤਰਸ ਨੂੰ ਆਖਿਆ, ਕੀ ਤੁਸੀਂ ਇੱਕ ਘੜੀ ਵੀ ਮੇਰੇ ਨਾਲ ਜਾਗ ਨਹੀਂ ਸਕੇ? ਜਾਗੋ ਤੇ ਦੁਆ ਕਰੋ ਤਾਂ ਜੋ ਅਜ਼ਮਾਇਸ਼ ਵਿੱਚ ਨਾ ਪਵੋ। ਰੂਹ ਤੇ ਪੱਕੀ ਏ ਪਰ ਬਦਨ ਮਾੜਾ ਏ। ਫਿਰ ਦੁਬਾਰਾ ਉਹਨੇ ਜਾ ਕੇ ਇੰਜ ਹੀ ਦੁਆ ਕੀਤੀ, ਭਈ ਐ ਮੇਰੇ ਬਾਪ, ਜੇ ਇਹ ਮੇਰੇ ਪੀਤਿਓਂ ਬਗੈਰ ਨਹੀਂ ਟਲ ਸਕਦਾ ਤੇ ਤੇਰੀ ਮਰਜ਼ੀ ਪੂਰੀ ਹੋਵੇ। ਤੇ ਆ ਕੇ ਉਹਨਾਂ ਨੂੰ ਫਿਰ ਸੁੱਤੇ ਹੋਏ ਵੇਖਿਆ, ਕਿਉਂ ਜੇ ਉਹਨਾਂ ਦੀਆਂ ਅੱਖੀਆਂ ਨੀਂਦਰ ਨਾਲ ਭਰੀਆਂ ਸੀ। ਤੇ ਉਹਨਾਂ ਨੂੰ ਛੱਡ ਕੇ ਫਿਰ ਚੱਲਾ ਤੇ ਫਿਰ ਉਹੀ ਗੱਲ ਕਹਿ ਕੇ ਤੀਜੀ ਵਾਰੀ ਦੁਆ ਕੀਤੀ। ਜ਼ਬੂਰ। ਐ ਖੁਦਾਵੰਦ, ਮੇਰਾ ਭਰੋਸਾ ਤੇਰੇ ਉੱਤੇ ਹੈ, ਮੈਨੂੰ ਕਦੀ ਸ਼ਰਮਿੰਦਾ ਨਾ ਹੋਣ ਦੇਵੀਂ। ਆਪਣੀ ਸਚਾਈ ਦੀ ਖਾਤਰ ਮੈਨੂੰ ਰਿਹਾਈ ਦੇ, ਆਪਣਾ ਕੰਨ ਮੇਰੇ ਵੱਲ ਝੁਕਾ, ਛੇਤੀ ਮੈਨੂੰ ਛੁਡਾ। ਤੂੰ ਮੇਰੇ ਲਈ ਪੱਕੀ ਚਟਾਨ, ਮੈਨੂੰ ਬਚਾਉਣ ਵਾਲੀ ਪਨਾਹਗਾਹ ਬਣਿਆ, ਕਿਉਂ ਜੇ ਤੂੰ ਹੀ ਮੇਰੀ ਚਟਾਨ ਤੇ ਮੇਰਾ ਕਲਾ ਏ। ਇਸ ਲਈ ਆਪਣੇ ਨਾਂ ਦੀ ਖਾਤਰ ਮੇਰੀ ਰਾਹਬਰੀ ਤੇ ਰਹਿਨੁਮਾਈ ਕਰ। ਮੈਂ ਆਪਣੀ ਰੂਹ ਤੇਰੇ ਹੱਥ ਵਿੱਚ ਦੇਣਾ ਵਾਂ। ਐ ਖੁਦਾਵੰਦ, ਸਚਾਈ ਦੇ ਰੱਬ, ਤੂੰ ਮੇਰਾ ਫਿਦਿਆ ਦਿੱਤਾ ਏ। ਐ ਖੁਦਾਵੰਦ, ਮੇਰਾ ਭਰੋਸਾ ਤੇਰੇ ਉੱਤੇ ਹੈ। ਮੈਂ ਆਖਿਆ ਤੂੰ ਮੇਰਾ ਰੱਬ ਏ, ਮੇਰੇ ਦਿਨ ਤੇਰੇ ਹੱਥ ਵਿੱਚ ਨੇ। ਯੂਹੰਨਾ। ਮੈਂ ਤੇ ਬਾਪ ਇੱਕ ਵਾਂ। ਯੂਹੰਨਾ। ਪਿਓ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਯੂਹੰਨਾ। ਜਿਹਨੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ, ਉਹਨੇ ਮੈਨੂੰ ਕੱਲਾ ਨਹੀਂ ਛੱਡਿਆ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕੀ ਦੁਆ ਕਰਨ ਨਾਲ ਅਸੀਂ ਫਾਇਦਾ ਚੁੱਕ ਰਹੇ ਹਾਂ? ਹਾਂਜੀ, ਉਹ ਖਾਹਿਸ਼ ਜਿਹੜੀ ਨੇਕੀ ਦੀ ਭੁੱਖ ਵੱਲ ਲੈ ਜਾਂਦੀ ਏ, ਉਹ ਸਾਡੇ ਪਿਓ ਦੀ ਬਰਕਤ ਏ, ਤੇ ਉਹ ਸਾਡੇ ਕੋਲ ਖਾਲੀ ਪਰਤ ਕੇ ਨਹੀਂ ਆਉਂਦੀ। ਠੀਕ ਤਰ੍ਹਾਂ ਦੁਆ ਕਰਨ ਲਈ ਸਾਨੂੰ ਕੋਠੜੀ ਦੇ ਅੰਦਰ ਜਾ ਕੇ ਬੂਹਾ ਬੰਦ ਕਰਨਾ ਪਵੇਗਾ। ਸਾਨੂੰ ਬੋਲੀਆਂ ਨੂੰ ਬੰਦ ਕਰਨਾ ਤੇ ਮਾਦੀ ਹਿੱਸਾ ਨੂੰ ਚੁੱਪ ਕਰਵਾਉਣਾ ਪਵੇਗਾ। ਖਲੂਸ ਵਾਲੀਆਂ ਖਾਹਿਸ਼ਾਂ ਦੇ ਚੁੱਪ ਮਕਦਸ ਵਿੱਚ ਸਾਨੂੰ ਪਾਪ ਤੋਂ ਇਨਕਾਰ ਤੇ ਰੱਬ ਦੀ ਸਾਰੀ ਕਾਮਲੀਅਤ ਲਈ ਮਿੰਨਤ ਕਰਨੀ ਚਾਹੀਦੀ ਏ। ਸਾਨੂੰ ਸੂਲੀ ਚੁੱਕਣ ਦੀ ਹਿੰਮਤ ਕਰਨੀ ਚਾਹੀਦੀ ਏ ਤੇ ਸਿਆਣ, ਸੱਚਾਈ ਤੇ ਪਿਆਰ ਉੱਤੇ ਗੌਰ ਕਰਨ ਤੇ ਇਹਨਾਂ ਉੱਤੇ ਕੰਮ ਕਰਨ ਲਈ ਸੱਚੇ ਦਿਲ ਨਾਲ ਅੱਗੇ ਵਧਣਾ ਚਾਹੀਦਾ ਏ। ਸਾਨੂੰ ਹਰ ਰੋਜ਼ ਦੁਆ ਕਰਨੀ ਚਾਹੀਦੀ ਏ। ਇੰਜ ਦੀ ਦੁਆ ਦਾ ਹੀ ਜਵਾਬ ਮਿਲਦਾ ਏ, ਐਸਾ ਤਿਕਰ ਵੀ ਅਸੀਂ ਸਾਡੀਆਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ। ਮਾਲਕ ਦੀ ਹਦਾਇਤ ਇਹ ਹੈ ਵੀ ਅਸੀਂ ਲੁਕ ਕੇ ਦੁਆ ਕਰੀਏ ਤੇ ਸਾਡੀਆਂ ਹਯਾਤੀਆਂ ਨਾਲ ਸਾਡੀ ਵਫਾਦਾਰੀ ਦੀ ਗਵਾਹੀ ਦਈਏ।
ਤੇ ਸਾਡੇ ਉਸਤਾਦ ਨੇ ਆਪਣੇ ਚੇਲਿਆਂ ਨੂੰ ਇੱਕ ਛੋਟੀ ਜਿਹੀ ਦੁਆ ਸਿਖਾਈ, ਜਿਹਨੂੰ ਅਸੀਂ ਉਹਦੇ ਬਾਦੋਂ ਦੁਆਏ ਰਬਾਨੀ ਦਾ ਨਾਂ ਦਿੱਤਾ। ਸਾਡੇ ਮਾਲਕ ਨੇ ਆਖਿਆ, ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ। ਤੇ ਫਿਰ ਉਹਨੇ ਉਹ ਦੁਆ ਸਿਖਾਈ ਜਿਹੜੀ ਸਾਰਿਆਂ ਇਨਸਾਨਾਂ ਦੀਆਂ ਲੋੜਾਂ ਦਾ ਇਹਾਤਾ ਕਰਦੀ ਏ। ਇੱਥੇ ਮੈਨੂੰ ਰੱਬ ਦੀ ਦੁਆ ਦੀ ਹਾਸਲ ਹੋਣ ਵਾਲੀ ਰੂਹਾਨੀ ਸਮਝ ਨੂੰ ਵਾਜ਼ਿਆ ਕਰਨ ਦਿਓ। ਐ ਸਾਡੇ ਮਾਦਰ ਪਿਦਰ ਪਿਓ, ਕਾਦਰ ਹਮਾਹੰਗ, ਸਤਾਇਸ਼ ਦੇ ਕਾਬਲ, ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਏ। ਜਿਵੇਂ ਅਸਮਾਨ ਉੱਤੇ ਧਰਤੀ ਉੱਤੇ ਵੀ ਸਾਨੂੰ ਇਹ ਜਾਣਨ ਦੇ ਕਾਬਲ ਬਣਾ ਭਈ ਰੱਬ ਕਾਦਰ ਮੁਤਲਿਕ ਆਲਾ ਏ। ਅੱਜ ਲਈ ਸਾਨੂੰ ਫਜ਼ਲ ਦੇ ਪਿਆਰ ਦੇ ਭੁੱਖਿਆਂ ਨੂੰ ਰਜਾ, ਤੇ ਪਿਆਰ ਵਿੱਚ ਮਲਕਸ ਹੁੰਦਾ ਏ। ਤੇ ਰੱਬ ਸਾਨੂੰ ਅਜ਼ਮਾਇਸ਼ ਵਿੱਚ ਨਹੀਂ ਪਾਉਂਦਾ, ਬਲਕਿ ਸਾਨੂੰ ਪਾਪ, ਬਿਮਾਰੀ ਤੇ ਮੌਤ ਤੋਂ ਬਚਾਉਂਦਾ ਏ। ਕਿਉਂ ਜੇ ਰੱਬ ਲਾਮਹਿਦੂਦ, ਕਾਦਰ ਮੁਤਲਿਕ, ਪੂਰੀ ਹਯਾਤੀ, ਸੱਚਾਈ, ਪਿਆਰ ਹਰ ਇੱਕ ਉੱਤੇ ਤੇ ਸਾਰਿਆਂ ਉੱਤੇ ਹਾਕਮ ਏ। ਦੁਆ ਦਾ ਮਤਲਬ ਹੈ ਭਈ ਜਦ ਤੀਕਰ ਸਾਨੂੰ ਇਹ ਮਿਲਦੀ ਰਵੇ, ਅਸੀਂ ਲੋਹ ਵਿੱਚ ਟੁਰਨ ਦੀ ਖਾਹਿਸ਼ ਰੱਖੀਏ ਤੇ ਅਸੀਂ ਟੁਰਾਂਗੇ, ਭਾਵੇਂ ਸਾਡੇ ਪੈਰ ਲਾਲੋ ਲਾਲ ਹੋ ਜਾਣ, ਤੇ ਖੁਦਾਵੰਦ ਦੀ ਸਬਰ ਦੇ ਨਾਲ ਉਡੀਕ ਕਰਦਿਆਂ ਹੋਏ ਅਸੀਂ ਸਾਡੀਆਂ ਅਸਲੀ ਖਾਹਿਸ਼ਾਂ ਨੂੰ ਉਹਦੇ ਤੋਂ ਅਜਰ ਪਾਉਣ ਲਈ ਛੱਡ ਦਈਏ। ਕਲਾਮ ਆਖਦਾ ਏ, ਜਿਹੜੀ ਦੁਆ ਈਮਾਨ ਦੇ ਨਾਲ ਹੋਵੇਗੀ ਉਹਦੇ ਪਾਰੋਂ ਬਿਮਾਰ ਬਚ ਜਾਵੇਗਾ। ਇਹ ਸ਼ਿਫਾ ਵਾਲੀ ਦੁਆ ਕੀ ਏ? ਬਸ ਇਹ ਇਲਤਜਾ ਭਈ ਰੱਬ ਬਿਮਾਰ ਨੂੰ ਚੰਗਾ ਕਰ ਦੇਵੇਗਾ। ਇਲਾਹੀ ਹਜ਼ੂਰੀ ਦੇ ਪਾਰੋਂ ਇਹਦੇ ਤੋਂ ਬਹੁਤੀ ਤਾਕਤ ਕਦੀ ਨਹੀਂ ਦੇਵੇਗੀ ਜਿੰਨੀ ਪਈ ਪਹਿਲਾਂ ਹੀ ਮੌਜੂਦ ਏ। ਇਸ ਤਰ੍ਹਾਂ ਦੀ ਦੁਆ ਦਾ ਬਿਮਾਰ ਬੰਦੇ ਲਈ ਫਾਇਦਾਮੰਦ ਅਸਰ ਇਨਸਾਨੀ ਸਿਆਣ ਉੱਤੇ ਹੁੰਦਾ ਏ, ਉਹ ਵੀ ਰੱਬ ਉੱਤੇ ਅੰਨੇ ਭਰੋਸੇ ਦੇ ਰਾਹੀਂ ਬਦਨ ਉੱਤੇ ਬਹੁਤੀ ਤਾਕਤ ਨਾਲ ਅਮਲ ਕਰਨ ਦੇ ਕਾਬਲ ਬਣਾਉਂਦਿਆਂ ਹੋਏ। ਫਿਰ ਵੀ ਇਹ ਇੱਕ ਯਕੀਨ ਨੂੰ ਬਾਹਰ ਕੱਢਣ ਦਾ ਦੂਜਾ ਯਕੀਨ ਏ, ਯਾਨੀ ਬਿਮਾਰੀ ਉੱਤੇ ਭਰੋਸੇ ਨੂੰ ਬਾਹਰ ਕੱਢਦਿਆਂ ਹੋਏ ਕਿਸੇ ਅਣਜਾਣ ਉੱਤੇ ਭਰੋਸਾ ਕਰਨਾ। ਇਹ ਸਾਇੰਸ ਏ, ਨਾ ਸੱਚਾਈ ਏ, ਜਿਹੜੀ ਅੰਨੇ ਭਰੋਸੇ ਦੇ ਰਾਹੀਂ ਕੰਮ ਕਰਦੀ ਏ। ਨਾ ਹੀ ਇਹ ਇਲਾਹੀ ਸ਼ਿਫਾ ਦੇ ਅਸੂਲ ਦੀ ਇਨਸਾਨੀ ਸਮਝ ਏ, ਜਿਵੇਂ ਯਿਸੂ ਵਿੱਚ ਜ਼ਾਹਿਰ ਹੋਇਆ ਸੀ, ਜਿਹਦੀਆਂ ਆਜਜ਼ੀ ਵਾਲੀਆਂ ਦੁਆਵਾਂ ਡੂੰਘੀਆਂ ਤੇ ਸੱਚਾਈ ਦੇ, ਇਨਸਾਨ ਉੱਤੇ ਰੱਬ ਦੀ ਸ਼ਬੀਹ ਦੇ ਤੇ ਇਨਸਾਨ ਦੀ ਸੱਚਾਈ ਤੇ ਪਿਆਰ ਦੇ ਨਾਲ ਇਕੱਠ ਦੇ ਬਾਜ਼ਮੀਰ ਇhtਜਾਜ ਸੀ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ, ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ, ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ ਕੰਮ ਕੀਤਾ, ਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ, ਇਨਸਾਨ ਉੱਤੇ ਹੁਕੂਮਤ ਕਰਦਾ ਏ, ਤੇ ਇਨਸਾਨ ਜਾਣਦਾ ਏ ਵੀ ਰੱਬ ਲਈ ਸਭ ਕੁਝ ਮੁਮਕਿਨ ਏ। ਇਸ ਲਈ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਸਤਾ, ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਏ, ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਿਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਸੋਜ ਘੱਟ ਕਰਨ ਜਾਂ ਰਸੌਲੀ ਨੂੰ ਖਤਮ ਕਰਨ ਜਾਂ ਬਦਨੀ ਬਿਮਾਰੀ ਦਾ ਇਲਾਜ ਕਰਨ ਲਈ ਮੈਂ ਦੂਜੇ ਸਾਰੇ ਨਿੱਕੇ ਇਲਾਜਾਂ ਦੀ ਨਿਸਬਤ ਇਲਾਹੀ ਸੱਚਾਈ ਨੂੰ ਬਹੁਤਾ ਤਾਕਤਵਰ ਪਾਇਆ ਏ। ਤੇ ਕਿਉਂ ਨਹੀਂ, ਜਦ ਕਿ ਸਿਆਣ ਯਾਨੀ ਰੱਬ ਵੀ ਸਾਰੀ ਵਜੂਦੀਅਤ ਦਾ ਮੰਬਾ ਤੇ ਲਾਜ਼ਮੀ ਸ਼ਰਤ ਏ। ਕਿਸੇ ਬੰਦੇ ਨੂੰ ਇਹ ਫੈਸਲਾ ਕਰਨ ਤੋਂ ਪਹਿਲਾਂ ਭਈ ਬਦਨ ਜਾਂ ਮਾਦਾ ਖਰਾਬ ਹੋ ਗਿਆ ਏ, ਉਹਨੂੰ ਪੁੱਛਣਾ ਚਾਹੀਦਾ ਏ, ਤੂੰ ਕੌਣ ਏ ਜਿਹੜਾ ਰੱਬ ਦੇ ਸਾਹਮਣੇ ਜਵਾਬ ਦੇਣਾ ਏ? ਕੀ ਮਾਦਾ ਆਪ ਗੱਲ ਕਰ ਸਕਦਾ ਏ, ਜਾਂ ਕੀ ਇਹ ਹਯਾਤੀ ਦੇ ਮਾਮਲਿਆਂ ਨੂੰ ਸਮਝਦਾ ਏ? ਮਾਦਾ ਜਿਹੜਾ ਨਾ ਦੁੱਖ ਸਹਿ ਸਕਦਾ ਤੇ ਨਾ ਖੁਸ਼ ਹੋ ਸਕਦਾ ਏ, ਉਹਦਾ ਪੀੜ ਜਾਂ ਖੁਸ਼ੀ ਦੇ ਨਾਲ ਕੋਈ ਹਿੱਸਾ ਨਹੀਂ, ਬਲਕਿ ਫਾਨੀ ਅਕੀਦੇ ਦਾ ਇੰਜ ਦਾ ਹਿੱਸਾ ਜ਼ਰੂਰ ਹੈ ਏ। ਬਾਗ ਵਿੱਚ ਹਨੇਰ ਤੇ ਜਲਾਲ ਦੀ ਰਾਤ ਵਿੱਚ ਯਿਸੂ ਨੇ ਕਿਸੇ ਮੁਮਕਿਨਾ ਮਾਦੀ ਜ਼ਹਾਨਤ ਉੱਤੇ ਯਕੀਨ ਦੀ ਸਰਾਸਰ ਗਲਤੀ ਨੂੰ ਸਮਝਿਆ। ਬੇਧਿਆਨੀ ਦੀਆਂ ਪੀੜਾਂ ਤੇ ਤਾਸੁਬ ਵਾਲੀ ਜਹਾਲਤ ਦੀਆਂ ਸੋਟੀਆਂ ਉਹਦੇ ਉੱਤੇ ਜ਼ੋਰ ਨਾਲ ਪਈਆਂ। ਉਹਦੇ ਤਾਲਬ ਇਲਮ ਸੌਂ ਗਏ। ਉਹਨੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? ਕੀ ਉਹ ਉਹਦੇ ਨਾਲ ਰਖਵਾਲੀ ਨਾ ਕਰ ਸਕੇ ਜਿਹੜਾ ਬੇਜ਼ਬਾਨ ਅਜ਼ੀਅਤ ਵਿੱਚ ਉਡੀਕ ਤੇ ਕੋਸ਼ਿਸ਼ ਕਰਦਿਆਂ ਹੋਏ ਸ਼ਿਕਾਇਤ ਕੀਤੇ ਬਗੈਰ ਜਗ ਦੀ ਹਿਫਾਜ਼ਤ ਕਰ ਰਿਹਾ ਸੀ? ਇੱਥੇ ਇਨਸਾਨੀ ਤੜਪ ਲਈ ਕੋਈ ਜਵਾਬ ਨਹੀਂ ਸੀ,
ਇਸ ਲਈ ਯਿਸੂ ਧਰਤੀ ਤੋਂ ਅਸਮਾਨ, ਫਹਿਮ ਤੋਂ ਜਿੰਦ ਵੱਲ ਹਮੇਸ਼ਾ ਲਈ ਮੁੜ ਗਿਆ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ। ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤ ਉੱਚੀ ਏ। ਸਾਇੰਸੀ ਇਤਿਹਾਦ ਜਿਹੜਾ ਰੱਬ ਤੇ ਇਨਸਾਨ ਦੇ ਵਿਚਕਾਰ ਮੌਜੂਦ ਏ, ਉਹਨੂੰ ਅਮਲੀ ਹਯਾਤੀ ਵਿੱਚ ਕਸ਼ੀਦਾ ਕਰਨਾ ਚਾਹੀਦਾ ਏ ਤੇ ਰੱਬ ਦੀ ਮਰਜ਼ੀ ਆਲਮਗੀਰ ਤੌਰ ਤੇ ਪੂਰੀ ਕੀਤੀ ਜਾਣੀ ਚਾਹੀਦੀ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਅਸੀਂ ਯਿਸੂ ਦੇ ਕਫਾਰੇ ਨੂੰ ਉਸ ਇਲਾਹੀ ਯਾਨੀ ਮੌਸਰ ਪਿਆਰ ਦੇ ਸਬੂਤ ਦੇ ਤੌਰ ਤੇ ਮੰਨਦੇ ਹਾਂ ਜਿਹੜਾ ਰਾਹ ਵਿਖਾਉਣ ਵਾਲੇ ਯਿਸੂ ਮਸੀਹ ਦੇ ਰਾਹੀਂ ਰੱਬ ਦੇ ਨਾਲ ਇਨਸਾਨ ਦੇ ਇਕੱਠ ਨੂੰ ਸਾਹਮਣੇ ਲਿਆਉਂਦਾ ਹੈ ਤੇ ਅਸੀਂ ਇਹ ਮੰਨਦੇ ਹਾਂ ਕਿ ਇਨਸਾਨ ਮਸੀਹ ਦੇ ਰਾਹੀਂ ਸੱਚਾਈ, ਹਯਾਤੀ ਤੇ ਪਿਆਰ ਦੇ ਰਾਹੀਂ ਮੁਕਤੀ ਪਾਉਂਦਾ ਹੈ, ਜਿਵੇਂ ਭਈ ਗਲੀਲ ਦੇ ਨਬੀ ਵੱਲੋਂ ਬਿਮਾਰ ਦੀ ਸ਼ਿਫਾ ਤੇ ਪਾਪ ਤੇ ਮੌਤ ਉੱਤੇ ਫਤਹਮੰਦੀ ਵਿੱਚ ਜ਼ਾਹਿਰ ਕੀਤਾ ਗਿਆ ਸੀ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।